ਪੁੱਤ ਇੱਕ ਸੀ ਬਾਦਸ਼ਾਹ। ਜੀ ਅਮਾ ਜੀ। ਉਹ ਆਪਣੇ ਨਾ ਬੀਵੀ ਬੱਚਿਆਂ ਨੂੰ ਨਾਲ ਲੈ ਕੇ ਸੈਰ ਕਰਾਉਂਦਾ ਆ। ਜੀ ਅਮਾ ਉਹ ਤੁਰਾ ਤੁਰਾ ਕਿਤੇ ਨਾ ਜੰਗਲ ਦੇ ਵਿੱਚ ਚਲਾ ਗਿਆ। ਜੀ। ਜਿੱਦਾਂ ਗਿਆ ਤੇ ਅੱਗੇ ਨਾ ਇੱਕ ਖਾਲਾ ਵਗਦਾ ਆ। ਖਾਲੇ ਦੇ ਕੋਲ ਨਾ ਇੱਕ ਬੱਕਰੀਆਂ ਵਾਲਾ ਆ। ਜੀ ਅਮਾ ਤੇ ਬੱਕਰੀਆਂ ਜਿਹੜੀਆਂ ਉਹਨਾਂ ਨੇ ਗੋਡਣੇ ਲਾਏ ਤੇ ਖਾਲੇ ਵਿੱਚੋਂ ਪਾਣੀ ਪੀਣ ਲੱਗ ਪਈਆਂ। ਜੀ। ਤੇ ਬੱਕਰੀਆਂ ਵਾਲਿਆਂ ਨੇ ਵੀ ਆਪਣਾ ਸਾਫਾ ਪਾਣੀ ਵਿੱਚ ਸਿੱਟਿਆ, ਵਿਛਾਇਆ ਥੋੜਾ ਜਿਹਾ ਇੱਕ ਲੜ ਤੇ ਗੋਡਣੀਆਂ ਲਾਈਆਂ। ਮੁੰਦਾ ਹੋ ਕੇ ਤਾਂ ਉਹਨੇ ਪਾਣੀ ਪੀਣ ਲੱਗ ਪਿਆ। ਜੀ ਅਮਾ ਜੀ। ਬਾਦਸ਼ਾਹ ਨੇ ਦੇਖਿਆ ਕਿ ਦੇਖੋ ਇਹ ਬੱਕਰੀਆਂ ਵਾਲਾ ਚਰਾਵਾ ਕਿੰਨਾ ਬੇਵਕੂਫ ਆ। ਜੀ। ਇਹਨੂੰ ਜਾਂ ਤੇ ਇਹਦੀ ਰਹਿਤ ਨਹੀਂ ਠੀਕ ਹੈਗੀ ਜਾਂ ਇਹਦੀ ਜਾਤ ਨਹੀਂ ਠੀਕ ਹੈਗੀ। ਜੀ ਅਮਾ ਇਹ ਰਹਿਤ ਮਲੂਕ, ਇਹਦੀ ਜਾਤ ਮਲੂਕ ਨਹੀਂ ਹੈਗੀ। ਜੀ ਅਮਾ ਉਹਦੀ ਬੱਚੀ ਕਹਿੰਦੀ ਆ ਕਿ ਅੱਬਾ ਜੀ ਇਹ ਜਾਤ ਮਲੂਕ ਨਹੀਂ ਹੁੰਦੀ, ਇਹ ਰਹਿਤ ਮਲੂਕ ਹੁੰਦੀ ਆ। ਜੀ ਅਮਾ ਜੀ। ਬੜਾ ਪਰੇਸ਼ਾਨ ਹੋਇਆ, ਕਹਿੰਦਾ ਹੈ ਤੂੰ ਮੇਰੇ ਮੂਹਰੇ ਜਵਾਬ ਕੀਤਾ ਆ। ਜੀ ਘਰ ਚਲਾ ਗਿਆ। ਘਰ ਜਾ ਕੇ ਤਾਂ ਨਾਈ ਨੂੰ ਕਹਿਣ ਲੱਗਾ ਮੇਰੀ ਧੀ ਦੀ ਉੱਥੇ ਸ਼ਾਦੀ ਕਰੋ ਕਿ ਜਿਹੜਾ ਬਿਲਕੁਲ ਉਹਦਾ ਕੋਈ ਆਸਰਾ ਨਾ ਹੋਵੇ ਤੇ ਬਿਲਕੁਲ ਗਰੀਬ ਹੋਵੇ, ਬੱਕਰੀਆਂ ਰੱਖੀਆਂ ਹੋਣ, ਨਾ ਘਰ ਸਵਾਦ ਦਾ ਹੋਵੇ। ਜੀ ਨਾਈ ਨੇ ਨਾ ਦੇਖਿਆ ਕਿ ਬੱਕਰੀਆਂ ਵਾਲਾ ਬੱਕਰੀਆਂ ਚਾਰਦਾ ਆ ਜੀ ਤੇ ਉਹਦੇ ਗੰਦੇ ਕੱਪੜੇ ਆ। ਜੀ ਕਹਿੰਦਾ ਵੀ ਬੱਚੇ ਤੂੰ ਆਪਣੀ ਸ਼ਾਦੀ ਕਰਾਉਣੀ ਆ? ਜੀ ਉਹਨੇ ਕਿਹਾ ਜੀ ਸੁੰਨਤ ਰਸੂਲ ਦੀ ਕਰਾ ਲਊਂਗਾ। ਜੀ ਤੇ ਕਹਿੰਦਾ ਨਾਈ ਕਹਿੰਦਾ ਕਿ ਬਾਦਸ਼ਾਹ ਦੇ ਘਰ ਸ਼ਾਦੀ ਹੋਣੀ ਆ। ਜੀ ਉਹਨੇ ਕਿਹਾ ਬਾਦਸ਼ਾਹ ਦੀ ਲੜਕੀ ਖੁਸ਼ ਹੋਵੇ ਤਾਂ ਮੈਨੂੰ ਹੋਰ ਕੀ ਚਾਹੀਦਾ। ਜੀ ਬਾਦਸ਼ਾਹ ਦੀ ਲੜਕੀ ਦੀ ਬੱਕਰੀਆਂ ਵਾਲੇ ਦੇ ਨਾਲ ਸ਼ਾਦੀ ਹੋ ਗਈ। ਜੀ ਬਾਦਸ਼ਾਹ ਦੀ ਲੜਕੀ ਖੁਸ਼ ਹੋ ਕੇ ਤਾਂ ਬੱਕਰੀਆਂ ਵਾਲੇ ਦੇ ਘਰ ਛੱਡ ਆਂਦੀ। ਜੀ ਤੇ ਜਿਲੇ ਗਈ ਘਰ ਬੜੀ ਆ ਤੇ ਦੋ ਚਾਰ ਗੁਆਂਢਣਾਂ ਵੀ ਆ ਗਈਆਂ। ਇਹ ਕਿੱਡੀ ਸੋਹਣੀ ਕੁੜੀ ਆ, ਇਹ ਬਾਦਸ਼ਾਹ ਦੀ ਕੁੜੀ ਆ, ਦੇਖੋ ਬੱਕਰੀਆਂ ਵਾਲਿਆਂ ਦੇ ਘਰ ਸ਼ਾਦੀ ਹੋ ਗਈ ਆ। ਜੀ ਤੇ ਹੁਣ ਜਿਸ ਵੇਲੇ ਜਾਂਦੀ ਆ ਤਾਂ ਦੇਖਦੀ ਆ ਬੱਕਰੀਆਂ ਦਾ ਬਾੜਾ ਆ ਤੇ ਬਦਬੂ ਆਉਂਦੀ ਆ, ਮੀਂਗਣਾ ਆ, ਪਾਣੀ ਆ ਤੇ ਬੜੀ ਹੈ ਨਾ ਗੰਦਗੀ ਖਿਲ ਰਹੀ ਹੋ ਆ। ਤੇ ਵਿਹੜੇ ਦਾ ਕੋਈ ਹਾਲ ਨਾ, ਅੰਦਰ ਬਿਸਤਰੇ ਖਿਲ ਰਹੇ ਹੋ। ਉਹ ਗਈ ਆ, ਜਾ ਕੇ ਨਾ ਦੇਖਿਆ, ਬੈਠੀ 10 ਮਿੰਟਾਂ। ਕਹਿੰਦਾ ਅੱਛਾ ਮੈਂ ਹੁਣ ਬੱਕਰੀਆਂ ਆਪਣੀਆਂ ਚਾਰ ਲਿਆਵਾਂ। ਜੀ ਉਹ ਬੱਕਰੀਆਂ ਲੈ ਕੇ ਚਲਾ ਗਿਆ। ਜੀ ਤੇ ਲੜਕੀ ਨੇ ਨਾ ਬਿਸਤਰੇ ਚੱਕੇ ਬਾਹਰ ਰੱਖੇ ਜੀ ਤੇ ਅੰਦਰ ਝਾੜੂ ਮਾਰਿਆ ਤੇ ਜਿਹੜਾ ਬੱਕਰੀਆਂ ਦਾ ਬਾੜਾ ਸੀ ਉਹ ਹੁੰਜਿਆ। ਜੀ ਹੁੰਜ ਕੇ ਬੋਰੇ 'ਚ ਪਾ ਕੇ ਤਾਂ ਕਿਤੇ ਆਸੇ ਪਾਸੇ ਜਗ੍ਹਾ ਖੁੱਲੀ ਸੀ ਉੱਥੇ ਰੱਖ ਦਿੱਤਾ। ਜੀ ਤੇ ਇੰਨਾ ਕੁ ਬਰਤਨ ਸੀਗਾ, ਉਹ ਕਿਸੇ ਬਰਤਨ ਦੇ ਨਾਲ ਛਾਪਰ ਨੂੰ ਹੱਥ ਨੂੰ ਛਾਪਰ ਚੜਾ ਕੇ ਤੇ ਪੁੱਤ ਉਹਨੇ ਨਾ ਪਾਣੀ ਵਿੱਚ ਟੋਏ ਦੇ ਵਿੱਚੋਂ ਪਾਣੀ ਬੱਕਰੀਆਂ ਦਾ ਜਿਹੜਾ ਮਤਰਾਲ ਸੀ ਉਹ ਵੀ ਕੱਢ ਕੇ ਪਰਾਂ ਡੋਲ ਦਿੱਤਾ। ਜੀ ਯਾਨੀ ਕਿ ਸਾਫ਼ ਕਰ ਲਿਆ। ਜੀ ਵਿਹੜੇ ਵਿੱਚ ਪਾਣੀ ਛਿੜਕਿਆ ਤੇ ਰਜਾਈ ਬਿਸਤਰੇ ਪਰਾਂ ਰੱਖ ਕੇ ਤੇ ਆਪ ਹੱਥ ਮੂੰਹ ਧੋ ਕੇ ਸਾਫ਼ ਹੋ ਕੇ ਦੇਖਦੀ ਆ ਕੋਈ ਖਾਣੇ ਨੂੰ ਸ਼ੈ ਹੋਵੇ। ਜੀ ਜਿਹੜੇ ਦੇਖਦੀ ਇੱਕ ਪਿਆਜ਼ ਲੱਜਾ, ਥੋੜਾ ਜਿਹਾ ਘੀ ਲੱਜਾ, ਕੁਛ ਲਾਲ ਮਿਰਚ ਲੱਜੀ। ਜੀ ਲੜਕੀ ਨੇ ਬਾਦਸ਼ਾਹ ਦੀ ਨੇ ਕੀ ਕੀਤਾ, ਉਹ ਜਿਹੜਾ ਪਿਆਜ਼ ਸੀਗਾ ਉਹ ਕੱਟ ਕੇ ਤਾਂ ਬਰੀਕ ਕਰਕੇ ਹਾਂਡੀ ਨੂੰ ਮਾੜਾ ਜਿਹਾ ਤੁੜਕਾ ਲਾਇਆ ਤੇ ਲਾ ਕੇ ਪੁੱਤ ਉਹਨੇ ਹਾਂਡੀ ਪਕਾਈ ਤੇ ਪਿਆਜ਼ ਇੱਕ ਦੇ ਵਿੱਚ ਸ਼ੋਰਾ ਬਣਾ ਲਿਆ, ਪਾਣੀ ਪਾ ਲਿਆ। ਜੀ ਤੇ ਅੱਗੇ ਸ਼ੋਰਾ ਹੀ ਪਕਾਉਂਦੇ ਹੁੰਦੇ ਸੀ ਪਿਆਜ਼ ਦਾ। ਜੀ ਤੇ ਜਦ ਨੂੰ ਬੱਕਰੀਆਂ ਵਾਲਾ ਵੀ ਆ ਗਿਆ। ਉਹਦੇ ਆਉਣ ਤੇ ਪਹਿਲਾਂ ਉਹਦੇ ਕੱਪੜੇ ਧੋਤੇ, ਸਵਾਰ ਕੇ ਤਹਿ ਲਾ ਕੇ ਰੱਖ ਦਿੱਤੇ। ਜੀ ਤੇ ਜਿਹੜੇ ਬੱਕਰੀਆਂ ਵਾਲਾ ਆਇਆ ਤੇ ਉਹਦੀਆਂ ਬੱਕਰੀਆਂ ਫੜੀਆਂ ਤੇ ਬੰਨ੍ਹ ਕੇ ਕਹਿੰਦੀ ਕਿ ਤੁਸੀਂ ਨਾ ਪਹਿਲਾਂ ਨਹਾ ਲਓ, ਕੱਪੜੇ ਬਦਲ ਲਵੋ। ਜੀ ਪਾਣੀ ਗਰਮ ਕੀਤਾ, ਉਹਨੇ ਬੱਕਰੀਆਂ ਵਾਲੇ ਨੇ ਨਹਾਤਾ ਤੇ ਪੈਰ ਉਹਦੇ ਸਾਫ਼ ਕੀਤੇ, ਕੱਪੜੇ ਮੰਜੇ ਸਾਫ਼ ਤੇ ਬਿਠਾ ਲਿਆ। ਜੀ ਬੱਕਰੀਆਂ ਵਾਲੇ ਨੂੰ ਹੋਸ਼ ਆ ਗਈ। ਜੀ ਰੋਟੀ ਪਾਣੀ ਖਾਧਾ, ਰੋਟੀ ਪਾਣੀ ਖਾ ਖੂ ਕੇ ਬੈਠ ਉੱਠ ਗਏ। ਰਾਤ ਗੁਜ਼ਰੀ, ਦਿਨ ਚੜ੍ਹ ਗਿਆ ਤੇ ਸਵੇਰ ਨੂੰ ਫੇਰ ਇੱਦਾਂ ਹੀ ਕਰਕੇ ਨਾ ਉਹਨੇ ਰੋਟੀ ਪਾਣੀ ਦੇਣਾ ਤੇ ਬੱਕਰੀਆਂ ਵਾਲੇ ਨੇ ਬੱਕਰੀਆਂ ਚਾਰਨ ਚੱਲ ਜਾਣਾ। ਜੀ ਉਹ ਤੇ ਇੰਨਾ ਉਹਨਾਂ ਦਾ ਇਤਫਾਕ ਜਿਹਦੀ ਹੱਦ ਨਹੀਂ ਕੋਈ ਵੀ। ਜੀ ਬਾਦਸ਼ਾਹ ਦੀ ਲੜਕੀ ਨੇ ਇਹ ਨਹੀਂ ਕਿਹਾ ਕਿ ਮੈਂ ਤਾਂ ਬਾਦਸ਼ਾਹ ਦੀ ਲੜਕੀ ਹਾਂ ਤੇ ਮੈਂ ਬੱਕਰੀਆਂ ਵਾਲਾ ਕਿੱਥੋਂ ਮੇਰੇ ਪੱਲੇ ਪੈ ਗਿਆ। ਤੇ ਉਹਦੀ ਖਿਦਮਤ ਕਰਨ ਲੱਗ ਪਈ। ਬੱਕਰੀਆਂ ਜਿਹੜੀਆਂ ਸੀਗੀਆਂ ਅੱਲਾ ਦੀ ਕੁਦਰਤ ਕਿਸੇ ਦਿਨ ਨੂੰ ਬਹੁਤ ਬਦਲਣ ਲੱਗ ਪਈਆਂ ਤੇ ਅੱਲਾ ਨੇ ਰੰਗ ਲਾਤੇ ਤੇ ਵਿੱਚੋਂ ਬੱਕਰੇ ਜਿਹੜੇ ਸੀਗੇ ਉਹ ਕੁਰਬਾਨੀ ਵਾਸਤੇ ਰੱਖਣ ਲੱਗ ਪਏ। ਵਾਹ ਜੀ ਵਾਹ। ਉਹ ਤੋਂ ਕੁਰਬਾਨੀ ਦੇ ਬੱਕਰੇ ਉਹਨਾਂ ਨੇ ਵੇਚਣੇ ਸ਼ੁਰੂ ਕਰ ਦਿੱਤੇ। ਜੀ ਬੱਕਰੇ ਵੇਚਣੇ, ਵੇਚ ਕੇ ਤਾਂ ਆਪਣੇ ਪੈਸੇ ਜਮ੍ਹਾਂ ਕਰ ਲੈਣੇ। ਜੀ ਕਰਦਿਆਂ ਨੇ ਨਾ ਪੈਸੇ ਜਮ੍ਹਾਂ ਕਰਦਿਆਂ ਨੇ ਮਕਾਨ ਆਪਣੇ ਜਿੰਨੇ ਪੈਸੇ ਹੋਣੇ ਇੱਟਾਂ ਮੰਗਵਾ ਲੈਣੀਆਂ। ਆਪਣੇ ਮਕਾਨ ਹੌਲੀ ਪੁੱਤ ਸ਼ੀਸ਼ੇ ਦੇ ਮਹੱਲ ਬਣਾ ਲਏ। ਵਾਹ ਵਾਹ ਵਾਹ। ਤੇ ਜਗ੍ਹਾ ਹੋਰ ਲੈ ਕੇ ਬਾੜਾ ਵੀ ਪਰਲੇ ਪਾਸੇ ਬਣਾਤਾ। ਜੀ ਤੇ ਮੂਹਰੇ ਆਪਣੇ ਜਿਹੜੇ ਉਹਨਾਂ ਦੀ ਕੋਠੀ ਬਣਾਈ ਤਾਂ ਮੂਹਰੇ ਨਾ ਘਾਹ ਬੀਜ ਲਿਆ। ਜੀ
ਤੇ ਮੂਹਰੇ ਆਪਣੀ ਹਵੇਲੀ ਵੀ ਹੋਰ ਜਗ੍ਹਾ ਲੈ ਕੇ ਬਣਾ ਲਈ, ਉੱਥੇ ਗਾਈਆਂ ਮੱਝਾਂ ਨੌਕਰ ਸਾਰਾ ਕੁਛ। ਜੀ ਬੜਾ ਇੱਕ ਦਿਨ ਨਾ ਬਾਦਸ਼ਾਹ ਦਾ ਵਜ਼ੀਰ ਲੰਘੇ, ਜੀ ਮੈਮ ਕਹਿੰਦੇ ਦੇਖੋ ਆਹ ਜੰਗਲ ਦੇ ਵਿੱਚ ਮੰਗਲ ਕਿੱਥੋਂ ਲੱਗ ਗਿਆ। ਜੀ ਮੈਮ ਇਹ ਕੱਚੀ ਜਿਹੀ ਆਬਾਦੀ ਆ, ਕੋਈ ਇੱਥੇ ਆਸਰਾ ਨਹੀਂ ਕੁਛ ਨਹੀਂ, ਤੇ ਇਹ ਸ਼ੀਸ਼ੇ ਦੇ ਮਹੱਲ ਕਿੱਥੋਂ ਪੈ ਗਏ ਆ। ਜੀ ਮੈਮ ਨੌਕਰਾਂ ਨੇ ਪੁੱਛਿਆ ਕਿ ਅਸੀਂ ਇਸ ਮਹੱਲਾਂ ਵਾਲੇ ਨੂੰ ਮਿਲਣਾ ਆ। ਤੇ ਅੱਗੇ ਬੀਵੀ ਉਹਦੀ ਨੇ ਕਿਹਾ ਸੀ ਕਿ ਕੋਈ ਵੀ ਤੈਨੂੰ ਕਵੇ ਮੈਂ ਘਰੋਂ ਪੁੱਛ ਕੇ ਦੱਸੂਗਾ। ਜੀ ਮੈਮ ਤੇ ਜਿਲੇ ਉਹ ਨਾ ਮਹੱਲਾਂ ਵਾਲਾ ਬਾਹਰ ਆਇਆ ਤੇ ਉਹਨਾਂ ਨੇ ਕਿਹਾ, ਬਾਦਸ਼ਾਹ ਨੇ ਕਿਹਾ ਜੀ ਤੇਰੀ ਦਾਵਤ ਸਾਡੇ ਘਰ ਆ। ਜੀ ਮੈਮ ਉਹ ਲੜਕਾ ਕਹਿੰਦਾ ਕਿ ਪਹਿਲਾਂ ਮੇਰੀ ਦਾਵਤ ਨਹੀਂ, ਪਹਿਲਾਂ ਤੁਹਾਡੀ ਦਾਵਤ ਮੇਰੇ ਘਰ ਵਾ, ਜੀ ਮੈਮ ਤੇ ਕੱਲ ਨੂੰ ਤੁਸੀਂ ਸਾਡੇ ਘਰ ਦਾਵਤ ਖਾਣ ਆਇਓ। ਜੀ ਮੈਮ ਤੇ ਬਾਦਸ਼ਾਹ ਤੇ ਵਜ਼ੀਰ ਨਾ ਬੜੇ ਖੁਸ਼ ਹੋਏ। ਜੀ ਮੈਮ ਦੂਸਰਾ ਦਿਨ ਹੋਇਆ ਤੇ ਉਹ ਦਾਵਤ ਖਾਣ ਆ ਗਏ। ਜੀ ਮੈਮ ਜਿਹੜੇ ਦਾਵਤ ਖਾਣ ਆ ਗਏ ਤਾਂ ਮੂਹਰੇ ਜਿੱਥੋਂ ਦੀ ਲੰਘਣਾ ਸੀਗਾ, ਉੱਥੇ ਉਹ ਬੱਕਰੀਆਂ ਵਾਲੇ ਦੇ ਉੱਤੇ ਮਾਰ ਉਹਨਾਂ ਨੇ ਛੇਜ ਰੰਗੀਲ ਮੰਜਾ ਛੇਜ ਵਿਛਾਈ, ਉੱਤੇ ਫੁੱਲ ਉੱਪਰ ਵੀ ਹੇਠ ਵੀ, ਤੇ ਬੱਕਰੀਆਂ ਵਾਲਾ ਪਿਆ। ਜੀ ਮੈਮ ਜਿਹੜੇ ਬੱਕਰੀਆਂ ਵਾਲਾ ਪਿਆ ਤੇ ਉਹਦੀ ਬੀਵੀ ਨੇ ਕਿਹਾ ਮੇਰਾ ਬਾਪ ਬਸ਼ੱਕਵਾ, ਜੀ ਮੈਮ ਉੱਠ ਕੇ ਸਲਾਮ ਨਾ ਕਰੀ, ਜੀ ਮੈਮ ਤੂੰ ਆਰਾਮ ਨਾਲ ਪਿਆ ਰਹੀ। ਜੀ ਮੈਮ ਤੇ ਬੱਕਰੀਆਂ ਵਾਲਾ ਆਰਾਮ ਨਾਲ ਸਕੂਨ ਨਾਲ ਪਿਆ ਰਿਹਾ। ਬਾਦਸ਼ਾਹ ਦਾ ਵਜ਼ੀਰ ਗਾਂ ਲੰਘੇ, ਦੇਖਿਆ ਕਿ ਇਹ ਤਾਂ ਬਹੁਤ ਰਹੀਸ਼ ਬੰਦਾ ਆ। ਜੀ ਮੈਮ ਗਾਂ ਗਏ, ਖਾਣਾ ਖਾਦਾ, ਖਾ ਕੇ ਤੇ ਵਜ਼ੀਰ ਕਹਿੰਦਾ ਆ ਕਿ ਬਾਦਸ਼ਾਹ ਸਲਾਮਤ ਇਹ ਆਪਣੀ ਬੇਟੀ ਆ। ਜੀ ਮੈਮ ਉਹ ਕਹਿੰਦਾ ਨਹੀਂ ਆਪਣੀ ਕਿੱਥੋਂ ਆ ਗਈ। ਉਹਨੇ ਕਿਹਾ ਆਪਣੀ ਆ। ਤੇ ਜਦ ਨੂੰ ਕਹਿੰਦੀ ਅੱਬਾ ਜੀ ਮੈਂ ਤੁਹਾਡੀ ਬੇਟੀ ਆ। ਵਾਹ ਵਾਹ ਉਹੀ ਬੇਟੀ ਆ, ਦੇਖ ਜਾਤ ਮਲੂਕ ਆ ਕਿ ਰਹਿਤ ਮਲੂਕ ਆ। ਉਹ ਪਰਾਂ ਜਾ ਕੇ ਦੇਖ ਬਾੜਾ ਵੀ ਹੈਗਾ ਆ, ਆਹਾ ਬੱਕਰੀਆਂ ਵੀ ਰੱਖੀਆਂ ਆ, ਤੇ ਘਰ ਵੀ ਸਾਫ਼ ਆ, ਤੇ ਮੱਝਾਂ ਗਾਈਆਂ ਵੀ ਰੱਖੀਆਂ ਆ। ਮੈਂ ਅੱਬਾ ਜੀ ਤੇਰੀ ਉਹੀ ਬੇਟੀ ਆ। ਇਹ ਜਾਤ ਮਲੂਕ ਨਹੀਂ ਹੁੰਦੀ ਕਿ ਬਾਦਸ਼ਾਹਾਂ ਦੇ ਪੁੱਤ ਬਾਦਸ਼ਾਹ ਹੀ ਹੁੰਦੇ ਆ, ਆਏ ਹਾਏ ਗਰੀਬਾਂ ਦੇ ਪੁੱਤ ਵੀ ਬਾਦਸ਼ਾਹ ਬਣ ਸਕਦੇ ਆ। ਬੇਸ਼ੱਕ ਜੀ ਮੇਰੀਓ ਬੱਚਿਓ ਆਪਣੇ ਖਾਵੰਦਾਂ ਨੂੰ ਬਾਦਸ਼ਾਹ ਬਣਾਇਆ ਕਰੋ, ਆਪਣੇ ਬੰਦਿਆਂ ਦੀ ਇੰਨੀ ਖਿਦਮਤ ਕਰਿਆ ਕਰੋ ਜਿਹਦੀ ਹੱਦ ਨਹੀਂ ਕੋਈ ਵੀ। ਜਿਨ੍ਹਾਂ ਬੱਚੀਆਂ ਦੇ ਬਾਪ ਮਾਪੇ ਅਮੀਰ ਆ, ਆਪਣੇ ਬੰਦੇ ਦੇ ਉੱਤੇ ਸਾਇਆ ਨਾ ਪਾਇਆ ਕਰੋ। ਬੇਸ਼ੱਕ ਕਿ ਜਿੱਦਾਂ ਬਾਦਸ਼ਾਹ ਦੀ ਬੇਟੀ ਨੇ ਆਪਣੇ ਮਹੱਲ ਬਣਾਏ ਸੀਗੇ, ਆਪਣੇ ਮਹੱਲਾਂ ਦੇ ਵਿੱਚ ਬੈਠ ਗਈ ਸੀ, ਐਸੇ ਤਰੀਕੇ ਮੇਰੇ ਬੱਚਿਓ ਆਪਣਾ ਘਰ ਬਣਾਇਆ ਕਰੋ।